ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅਸੀਂ ਯਸੂ ਤੇ ਜ਼ਕਈ ਦੇ ਬਾਰੇ ਗੱਲ ਕਰ ਰਹੇ ਹਾਂ। ਪਿਛਲੀ ਵੀਡੀਓ 'ਚ ਦੱਸਿਆ ਕਿ ਜ਼ਕਈ ਕੱਦ ਦਾ ਛੋਟਾ ਹੈ, ਲੇਕਿਨ ਉਹ ਯਸੂ ਨੂੰ ਵੇਖਣਾ ਚਾਹੁੰਦਾ ਹੈ ਤੇ ਉਹ ਸਰਦਾਰ ਵੀ ਹੈ ਤੇ ਮਸੂਲ ਵੀ ਲੈਂਦਾ ਹੈ। ਇਹ ਦੋ ਕੰਮ ਸਨ ਉਹਦੇ 'ਚ, ਲੇਕਿਨ ਬੜੀ ਵੱਡੀ ਭੀੜ ਸੀ ਤੇ ਉਹਦੀ ਵਜ੍ਹਾ ਤੋਂ ਉਹ ਯਸੂ ਨੂੰ ਵੇਖ ਨਹੀਂ ਸਕਦਾ। ਉਹਦੀ ਮੁਸ਼ਕਲ ਸੀ। ਉਹਨੇ ਇਸ ਮੁਸ਼ਕਲ ਦਾ ਹੱਲ ਲੱਭਿਆ ਤੇ ਉਹਨੇ ਫੌਰਨ ਮਨਸੂਬਾ ਬਣਾਇਆ ਕਿ ਮੈਂ ਦੌੜ ਕੇ ਨਾ ਤੇ ਗੂਲਰ ਦੇ ਰੁੱਖ ਤੇ ਚੜ ਜਾਣਾ ਵਾ। ਉਹ ਰੁੱਖ ਕੰਡਿਆਂ ਵਾਲਾ ਸੀ ਤੇ ਉਹਨੇ ਵੀ ਜੁੱਬਾ ਪਾਇਆ ਸੀ, ਸਰਦਾਰ ਸੀ। ਸਰਦਾਰਾਂ ਦੇ ਕੱਪੜੇ ਅਲੱਗ ਹੁੰਦੇ ਨੇ। ਉਹਨੇ ਜਦੋਂ ਦੌੜ ਲਾਈ ਤੇ ਕੁਝ ਕੱਦ ਛੋਟਾ ਸੀ, ਲੋਕਾਂ ਨੇ ਬੜੀਆਂ ਮਜ਼ਾਕਾਂ ਉਡਾਈਆਂ। ਲੋਕ ਗੱਲਾਂ ਕਰਦੇ ਨੇ, ਜੁਗਤਾਂ ਲਾਉਂਦੇ ਨੇ, ਲੇਕਿਨ ਉਹਨੇ ਕੋਈ ਪਰਵਾਹ ਨਹੀਂ ਕੀਤੀ। ਕੰਡੇ ਵੀ ਉਹਨੇ ਦੋ ਚੁੱਭੇ ਤੇ ਉਹਨੇ ਸਿਆ, ਲੇਕਿਨ ਜਾ ਕੇ ਬਹਿ ਗਿਆ। ਯਸੂ ਨੇ ਆਖਿਆ, ਜ਼ਕਈ ਥੱਲੇ ਆ, ਅੱਜ ਮੈਂ ਤੇਰੇ ਘਰ ਹੀ ਜਾਣਾ। ਤੇ ਅਸੀਂ ਪਿਛਲੀ ਵੀਡੀਓ 'ਚ ਵੇਖਿਆ ਕਿ ਜਿਹੜਾ ਯਸੂ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਨਾ, ਯਸੂ ਨੂੰ ਲੱਭ ਜਾਂਦਾ ਤੇ ਯਸੂ ਉਹਦੇ ਘਰ ਵੀ ਜਾਂਦਾ ਤੇ ਉਹਦੇ ਘਰ ਦੇ ਵੀ ਯਸੂ ਨੂੰ ਵੇਖਦੇ ਨੇ ਤੇ ਮਿਲਦੇ ਨੇ, ਤੇ ਉਹਦੇ ਗਵਾਂਢੀ ਵੀ ਮਿਲਦੇ ਨੇ, ਉਹਦੇ ਮਹੱਲੇਦਾਰ ਵੀ ਮਿਲਦੇ ਨੇ ਕਿ ਯਸੂ ਉੱਥੇ ਗਿਆ ਹੁੰਦਾ। ਇੰਜ ਦਾ ਹੀ ਕੰਮ ਜ਼ਕਈ ਨਾ ਹੋ ਗਿਆ। ਕਿਉਂ? ਜ਼ਕਈ ਨੇ ਆਪਣੇ ਦਿਲ ਨੂੰ ਤੇ ਆਪਣੀ ਸੋਚ ਨੂੰ ਇੰਜ ਬਦਲ ਦਿੱਤਾ ਹੈ ਤੇ ਯਸੂ ਵੀ ਉਹਨੂੰ ਮਿਲ ਗਿਆ। ਕਿਉਂ? ਉਹਨੇ ਆ ਕੇ ਕੁਝ ਵੀ ਹੋਵੇ, ਮੇਰੀ ਇੱਜ਼ਤ ਜਿਵੇਂ ਹੋਏ, ਲੇਕਿਨ ਮੈਂ ਯਸੂ ਨੂੰ ਵੇਖਣਾ। ਤੇ ਯਸੂ ਦੇ ਘਰ ਚਲਾ ਗਿਆ। ਤੇ ਬਾਈਬਲ ਦੱਸਦੀ ਏ, ਲੂਕਾ ਮੁਕੱਦਸ ਲੂਕਾ 19 ਬਾਬ 'ਚ ਇਹਦਾ ਜ਼ਿਕਰ ਹੈ ਤੇ ਲਿਖਿਆ ਹੋਇਆ ਹੈ, ਜ਼ਕਈ ਉੱਠਿਆ ਤੇ ਯਿਸੂ ਮਸੀਹ ਨੂੰ ਆਂਦਾ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਵੰਡ ਦੇਣਾ। ਤੇ ਦੂਜਾ ਕੰਮ ਕਹਿੰਦਾ, ਮੈਂ ਅਗਰ ਕਿਸੇ ਦਾ ਨਾ ਹੱਕ ਲਿਆ ਨਾ, ਸਰਦਾਰ ਸੀ, ਬੜਿਆਂ ਦੀਆਂ ਠੱਗੀਆਂ ਮਾਰੀਆਂ ਹੋਣਗੀਆਂ, ਕਈਆਂ ਐਵੇਂ ਹੀ ਰੱਖ ਲਏ ਹੋਣਗੇ ਚੀਜ਼ਾਂ। ਆਂਦਾ ਕਿਸੇ ਦਾ ਨਾ ਹੱਕ ਰੱਖਿਆ, ਜਿਹੜਾ ਮੇਰਾ ਹੱਕ ਨਹੀਂ ਲੇਕਿਨ ਫਿਰ ਵੀ ਰੱਖ ਲਿਆ ਮੈਂ, ਤੇ ਮੈਂ ਯਸੂ ਉਹਦਾ 4 ਗੁਣਾ ਅਦਾ ਕਰਨਾ ਵਾ। ਇਸ ਲਈ ਕਿ ਸ਼ਰੀਅਤ ਦੇ ਮੁਤਾਬਕ ਨਾ ਹੱਕ ਰੱਖਣ ਦਾ 4 ਗੁਣਾ ਅਦਾ ਕਰਨਾ ਪੈਂਦਾ ਹੈ। ਤੇ ਉਹਨੇ ਕਿਹਾ ਮੈਂ ਦੇ ਦੇਣਾ ਵਾ, ਤੇ ਬੁਲਾ ਕੇ ਉਹਨੇ ਦਿੱਤਾ। ਯਿਸੂ ਮਸੀਹ ਨੇ ਜਦੋਂ ਵੇਖਿਆ ਕਿ ਇਹਦੀ ਨੀਅਤ ਬਦਲੀ ਏ, ਇਹਦੀ ਸੋਚ ਬਦਲ ਗਈ ਏ, ਇਹਦਾ ਦਿਲ ਬਦਲ ਗਿਆ, ਤੇ ਯਿਸੂ ਮਸੀਹ ਨੇ ਕਿਹਾ, ਅੱਜ ਇਸ ਘਰ 'ਚ ਨਜਾਤ ਆਈ ਹੈ। ਕਿਉਂ? ਯਿਸੂ ਤੇ ਦਿਲਾਂ ਨੂੰ ਬਦਲਦਿਆਂ ਵੇਂਦਾ ਹੈ, ਯਿਸੂ ਤੇ ਸੋਚਾਂ ਨੂੰ ਬਦਲਦਿਆਂ ਵੇਂਦਾ ਹੈ ਤੇ ਆਪਣਾ ਫਜ਼ਲ ਕਰ ਦਿੰਦਾ ਹੈ। ਇਸ ਤਰ੍ਹਾਂ ਦਾ ਹੀ ਫਜ਼ਲ ਉਹਨੇ ਮੁਸਰਫ ਬੇਟੇ ਤੇ ਵੀ ਕੀਤਾ ਸੀ। ਕਿ ਮੁਸਰਫ ਬੇਟਾ ਜਦੋਂ ਚਲਾ ਗਿਆ ਸੀ ਤੇ ਸਭ ਕੁਝ ਗਵਾ ਬੈਠਾ, ਤੇ ਇੱਕ ਦਿਨ ਆਂਦਾ, ਮੈਂ ਆਪਣੇ ਬਾਪ ਦੇ ਘਰ ਜਾਣਾ, ਜਿੱਥੇ ਨੌਕਰਾਂ ਨੂੰ ਵੀ ਬੜੀ ਵਾਧੂ ਰੋਟੀ ਮਿਲਦੀ ਤੇ ਮੈਂ ਤੇ ਭੁੱਖਾ ਮਰਨਾ ਪਿਆ, ਤੇ ਮੈਂ ਆਪਣੇ ਬਾਪ ਕੋਲ ਜਾਣਾ ਵਾ। ਉਹਨੇ ਆਪਣੇ ਦਿਲ ਤੇ ਆਪਣੀ ਸੋਚ ਨੂੰ ਤਬਦੀਲ ਕਰ ਲਿਆ, ਬਦਲ ਲਿਆ। ਤੇ ਜਦੋਂ ਟੁਰ ਪਿਆ ਨਾ, ਤੇ ਬਾਈਬਲ ਕਹਿੰਦੀ ਏ, ਬਾਪ ਨੇ ਦੂਰੋਂ ਵੇਖਿਆ ਤੇ ਬਾਪ ਨੇ ਦੌੜ ਲਾਤੀ ਤੇ ਜਾ ਕੇ ਗਲੇ ਲਾਇਆ, ਜੱਫੀ ਪਾਈ, ਚੁੰਮਿਆ, ਤੇ ਨੌਕਰਾਂ ਨੂੰ ਆਂਦਾ, ਇਹਨੂੰ ਨਵਾਓ, ਇਹਨੂੰ ਸਾਫ਼ ਕੱਪੜੇ ਪਾਓ, ਚੰਗੇ, ਇਹਨੂੰ ਜੁੱਤੀ ਵੀ ਪਾਓ, ਅੰਗੂਠੀ ਵੀ ਪਾਓ ਇਹਨੂੰ।
ਯਾਨੀ ਨਵੇਂ ਸਿਰੇ ਤੋਂ ਖੁਦਾ ਨੇ ਉਹਨੂੰ ਬਰਕਤ ਦੇਤੀ ਤੇ ਬਾਪ ਨੇ ਉਹਨੂੰ ਮਿਰਾਸ ਦੇ ਵਿੱਚ ਰੱਖ ਲਿਆ। ਤੇ ਜਿਹੜਾ ਆਪਣੇ ਆਪ ਨੂੰ ਬਦਲ ਲੈਂਦਾ ਨਾ, ਉਹ ਫਿਰ ਮੁਸ਼ਕਲਾਂ ਚੋਂ ਵੀ ਨਿਕਲ ਆਉਂਦਾ ਹੈ। ਜ਼ਕਈ ਜਿਹਦਾ ਨਾ ਖਾਦਾ ਸੀ ਉਹਨੂੰ ਵਾਪਸ ਕਰ ਦਿੱਤਾ ਤੇ ਆਪਣਾ ਅੱਧਾ ਮਾਲ ਵੀ ਵੰਡਿਆ। ਤੇ ਯਿਸੂ ਮਸੀਹ ਆਂਦੇ ਨੇ ਅੱਜ ਇਸ ਘਰ 'ਚ ਨਜਾਤ ਆਈ ਹੈ। ਮੈਂ ਇਹ ਵੀ ਕਹਿਣਾ ਵਾਂ ਕਿ ਨਜਾਤ ਬੇਸ਼ੱਕ ਨਵੇਂ ਸਿਰੇ ਪੈਦਾ ਹੋਣ ਨਾਲ ਮਿਲਦੀ ਹੈ। ਤੋਬਾ ਤੇ ਬਪਤਿਸਮਾ, ਤੋਬਾ ਕਰਕੇ ਤੇ ਬਪਤਿਸਮਾ ਲੈਣ ਨਾਲ। ਲੇਕਿਨ ਜੇ ਕਿਸੇ ਦਾ ਨਾ ਹੱਕ ਲਿਆ ਹੋਵੇ ਤਾਂ ਉਹਨੂੰ ਵਾਪਸ ਕਰਨਾ ਵੀ ਜ਼ਰੂਰੀ ਹੈ ਤੇ ਗਰੀਬਾਂ ਨੂੰ ਕੋਈ ਦੇਣਾ ਵੀ ਜ਼ਰੂਰੀ ਹੈ। ਤੇ ਅਸੀਂ ਆਪਣੀ ਜ਼ਿੰਦਗੀ ਵੱਲ ਥੋੜਾ ਜਿਹਾ ਧਿਆਨ ਕਰੀਏ ਹਾਂ ਕਿ ਮਤੀ 7 ਬਾਬ ਉਹਦੀ 13 ਐਤ 'ਚ 2 ਦਰਵਾਜ਼ਿਆਂ ਦਾ ਜ਼ਿਕਰ ਮਿਲਦਾ ਹੈ। ਇੱਕ ਜਿਹੜਾ ਸੁਕੜਾ ਦਰਵਾਜ਼ਾ ਹੈ, ਛੋਟਾ ਹੈ, ਤੇ ਇੱਕ ਵੱਡਾ ਹੈ। ਤੇ ਵੱਡੇ ਦਰਵਾਜ਼ੇ ਤੋਂ ਲੰਘਣ ਵਾਲੇ ਬਹੁਤੇ ਨੇ ਤੇ ਛੋਟਾ ਜਿਹੜਾ ਮੁਸ਼ਕਲਾਂ ਵਾਲਾ ਦਰਵਾਜ਼ਾ ਹੈ, ਜਿਹੜਾ ਮੁਸ਼ਕਲਾਂ 'ਚ ਲੰਘਣ ਦਾ, ਉਹਦੇ ਤੇ ਘੱਟ ਨੇ। ਤੇ ਯਿਸੂ ਦੇ ਨਾਲ ਚੱਲਣ ਲਈ ਤੇ ਯਿਸੂ ਨੂੰ ਲੱਭਣ ਲਈ ਮੁਸ਼ਕਲਾਂ ਬੜੀਆਂ ਹੁੰਦੀਆਂ ਜੀ, ਦੁੱਖ ਹੁੰਦੇ ਨੇ, ਲੇਕਿਨ ਉਹਨਾਂ ਨੂੰ ਸਹਿਣਾ ਵੀ ਜ਼ਰੂਰੀ ਹੈ। ਤੇ ਅਸੀਂ ਕਿਉਂ ਨਾ ਅੱਜ ਤੋਂ ਇਹ ਚੀਜ਼ ਰੱਖੀਏ, ਆਪਣੇ ਆਪ ਨੂੰ ਜ਼ਰਾ ਬਦਲ ਕੇ ਕਿ ਮੈਂ ਯਿਸੂ ਨੂੰ ਵੇਖਣਾ ਚਾਹੁੰਦਾ, ਯਿਸੂ ਨਾਲ ਗੱਲਾਂ ਕਰਨਾ ਚਾਹੁੰਦਾ। ਤੇ ਮੈਂ ਇਹ ਵੀ ਦੱਸਣਾ, ਜਦੋਂ ਯਿਸੂ ਤੁਹਾਨੂੰ ਮਿਲੇਗਾ, ਯਿਸੂ ਤੁਹਾਡੇ ਨਾਲ ਗੱਲਾਂ ਕਰੇਗਾ, ਤੇ ਫਿਰ ਤੁਸੀਂ ਆਪੇ ਹੀ ਲੋਕਾਂ ਨੂੰ ਦੱਸੋਗੇ ਮੈਂ ਯਿਸੂ ਨੂੰ ਮਿਲਿਆ ਸਾਂ, ਯਿਸੂ ਨੇ ਮੇਰੇ ਨਾਲ ਗੱਲਾਂ ਕੀਤੀਆਂ ਨੇ, ਯਿਸੂ ਮੈਨੂੰ ਮੇਰੇ ਕੋਲ ਆਇਆ ਸੀ, ਉਹਨੇ ਯਿਸੂ ਨੇ ਮੈਨੂੰ ਇਹ ਕਿਹਾ, ਮੈਂ ਯਿਸੂ ਮਸੀਹ ਨੂੰ ਇਹ ਕਿਹਾ। ਲੇਕਿਨ ਯਿਸੂ ਮਸੀਹ ਨੂੰ ਪਾਉਣ ਲਈ ਤਕਲੀਫਾਂ ਤੇ ਮੁਸੀਬਤਾਂ 'ਚੋਂ ਲੰਘਣਾ ਜ਼ਰੂਰੀ ਹੈ। ਇਸ ਲਈ ਅਸੀਂ ਇਸ ਵੀਡੀਓ ਤੇ ਹੋਰ ਵੀ ਗੱਲ ਕਰਦੇ ਰਹਾਂਗੇ। ਤੇ ਇਹ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜ਼ਕਈ ਕੱਦ ਦਾ ਛੋਟਾ ਸੀ ਤੇ ਅੱਜ ਕਈਆਂ ਦੇ ਰੂਹਾਨੀ ਕੱਦ ਛੋਟੇ ਨੇ, ਮਧਰੇ ਨੇ। ਉਹਨਾਂ ਦੀ ਪਹੁੰਚ ਨਹੀਂ ਕਿ ਉਹ ਯਿਸੂ ਦੇ ਕੋਲ ਜਾ ਸਕਣ, ਯਿਸੂ ਨਾਲ ਮੁਲਾਕਾਤ ਕਰ ਸਕਣ ਜਾਂ ਮੁਸੀਬਤਾਂ ਸਹਿ ਸਕਣ। ਕਿਉਂ? ਉਹਨਾਂ ਦੇ ਅੰਦਰ ਰੂਹਾਨੀਅਤ ਘੱਟ ਹੈ, ਕੱਦ ਛੋਟਾ ਹੈ। ਤੇ ਆਓ ਨਾ ਜ਼ਰਾ ਅਸੀਂ ਆਪਣੇ ਆਪ ਵੱਲ ਧਿਆਨ ਕਰੀਏ ਤੇ ਆਪਣੀ ਜ਼ਿੰਦਗੀ ਵੱਲ ਗੌਰ ਕਰੀਏ। ਕੀ ਮੈਂ ਯਿਸੂ ਦੇ ਨਾਲ ਚੱਲਣਾ ਪਿਆ? ਅਗਰ ਨਹੀਂ ਚੱਲਦੇ ਪਏ ਤੇ ਯਿਸੂ ਨੂੰ ਲੱਭੋ, ਉਹਦੀ ਬਾਦਸ਼ਾਹੀ ਇੱਥੇ ਹੀ ਹੈ। ਇਸ ਲਈ ਧਿਆਨ ਦਾ ਪਹਿਲਾਂ ਖੁਦਾ ਦੀ ਬਾਦਸ਼ਾਹੀ ਦੀ ਤਲਾਸ਼ ਕਰੋ ਤੇ ਫਿਰ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਤੇ ਇਸ ਲਈ ਅਸੀਂ ਇੰਜ ਕਰੀਏ ਕਿ ਯਿਸੂ ਨੂੰ ਲੱਭੀਏ ਤੇ ਲੱਭਣ ਦੀ ਕੋਸ਼ਿਸ਼ ਕਰੀਏ। ਉਹ ਖੁਦਾ ਦੇ ਕਲਾਮ 'ਚੋਂ ਵੀ ਮਿਲਦਾ ਹੈ, ਬਾਈਬਲ ਮੁਕੱਦਸ ਦੇ ਵਿੱਚ ਵੀ ਗੱਲਾਂ ਕਰਦਾ ਲੱਭਦਾ ਹੈ, ਤੇ ਸਾਡੀ ਜ਼ਿੰਦਗੀ 'ਚ ਕੰਮ ਕਰਦਿਆਂ ਵੀ ਲੱਭਦਾ ਹੈ। ਸਾਡੀਆਂ ਅੱਖਾਂ ਨੂੰ ਵੇਖ ਨਹੀਂ ਸਕਦੀਆਂ, ਅਸੀਂ ਛੋਟੇ ਹਾਂ, ਸਾਡਾ ਕੱਦ ਛੋਟਾ ਹੈ, ਜਿਵੇਂ ਜ਼ਕਈ ਦਾ ਛੋਟਾ ਸੀ। ਲੇਕਿਨ ਉਹਨੇ ਸਹਾਰਾ ਲਿਆ ਤੇ ਦਰਖਤ ਤੇ ਚੜ ਗਿਆ, ਗੂਲਰ ਦੇ ਦਰਖਤ ਤੇ ਅਸੀਂ ਵੀ ਸਹਾਰਾ ਲੈ ਕੇ ਯਿਸੂ ਨੂੰ ਵੇਖ ਸਕਨੇ ਹਾਂ। ਤੇ ਆਓ ਯਿਸੂ ਨੂੰ ਵੇਖਣ ਦੀ ਕੋਸ਼ਿਸ਼ ਕਰੀਏ ਤੇ ਯਿਸੂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰੀਏ। ਤੇ ਜਦੋਂ ਅਸੀਂ ਯਿਸੂ ਨਾਲ ਮੁਲਾਕਾਤ ਕਰਾਂਗੇ ਤੇ ਗੱਲਾਂ ਕਰਾਂਗੇ ਤੇ ਖੁਦਾ ਸਾਡੀ ਮੁਲਾਕਾਤ ਵੀ ਕਰੇਗਾ। ਖੁਦਾਵੰਦ ਯਿਸੂ ਸਾਡੇ ਨਾਲ ਮੁਲਾਕਾਤ ਵੀ ਕਰੇਗਾ ਤੇ ਗੱਲਾਂ ਵੀ ਕਰੇਗਾ। ਆਈਏ ਅਸੀਂ ਇਸ ਚੀਜ਼ ਵੱਲ ਧਿਆਨ ਕਰੀਏ ਤੇ ਯਿਸੂ ਨੂੰ ਮਿਲਣ ਦੀ ਕੋਸ਼ਿਸ਼ ਕਰੀਏ। ਖੁਦਾਵੰਦ ਤੁਹਾਨੂੰ ਬਰਕਤ ਦੇਵੇ ਤੇ ਖੁਦਾ ਤੁਹਾਡੇ ਨਾਲ ਹੋਵੇ। ਤੇ ਮੇਰੀ ਇਹ ਦੁਆ ਹੈ ਕਿ ਮੁਸੀਬਤਾਂ ਆਉਂਦੀਆਂ ਨੇ, ਲੇਕਿਨ ਮੁਸੀਬਤਾਂ ਸਹਿ ਲਓ, ਦੁੱਖ ਆਉਂਦੇ ਨੇ ਸਹਿ ਲਓ,
ਮੁਸ਼ਕਲਾਂ ਆਉਂਦੀਆਂ ਨੇ, ਸਹਿ ਲਓ, ਲੇਕਿਨ ਯਿਸੂ ਨਾਲ ਵੀ ਜੁੜੇ ਰਹੋ। ਯਿਸੂ ਨੂੰ ਵੇਖਣ ਦੀ ਤੇ ਯਿਸੂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰੋ। ਅਸੀਂ ਯਹੋਨਾ ਨੂੰ ਵੇਖਦੇ ਆ, ਉਹ ਪਿਤਮਸ ਦੇ ਜਜ਼ੀਰੇ ਵਿੱਚ ਏ, ਤੇ ਪਿਤਮਸ ਦੇ ਜਜ਼ੀਰੇ ਦੇ ਵਿੱਚ ਏ, ਤੇ ਯਹੋਨਾ ਕੜਾਹ ਚੋਂ ਕੱਢਿਆ ਸੀ, ਗਰਮ ਕੜਾਹ, ਉਹਦਾ ਜਿਸਮ ਫੁੱਲਿਆ, ਖੂਨ ਨਿਕਲ ਡਿਆ, ਲੇਕਿਨ ਉਹਦੇ ਮੂੰਹ ਯਸੂ ਆਉਣ ਡਿਆ। ਲੇਕਿਨ ਇੰਜ ਹੋਇਆ ਕਿ ਯਸੂ ਨੂੰ ਅਸਮਾਨ ਤੋਂ ਆਉਣਾ ਪਿਆ ਉਹਦੇ ਕੋਲ, ਤੇ ਯਸੂ ਆ ਕੇ ਮਿਲਿਆ। ਉਹਨੇ ਦੁੱਖ ਮੁਸੀਬਤ ਹੈ, ਕੋਈ ਗੱਲ ਨਹੀਂ, ਕੱਦ ਛੋਟਾ ਹੈ, ਥੋੜੀ ਜਿਹੀ ਮੁਸ਼ਕਲ ਜ਼ਰੂਰ ਹੋਏਗੀ, ਲੇਕਿਨ ਯਸੂ ਮਸੀਹ ਨਾਲ ਮਿਲਣ ਦੀ ਕੋਸ਼ਿਸ਼ ਕਰੋ, ਯਸੂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰੋ। ਖੁਦਾ ਤੁਹਾਨੂੰ ਬਰਕਤ ਦੇਵੇ।